ਕਹਿ ਰਿਹਾ ਸੀ ਕਿ ਇੱਕ ਨੈਰੇਟਿਵ ਜਿਹੜਾ ਵੇ ਇਹ ਵੀ ਇੱਕ ਬੜਾ ਬਣਿਆ ਕਿ ਜਨਾਬ ਉਹ ਡੀਲ ਜਿਹੜੀ ਉਹਨਾਂ ਨੂੰ ਆਫਰ ਹੋ ਰਹੀ ਉਹ ਲੈ ਨਹੀਂ ਰਹੇ ਤੇ ਇਹ ਕਿੰਨੇ ਕਈ ਗੱਲ ਰਾਣਾ ਸਨਾਉਲਾ ਨੇ ਕਹਿਤਾ, ਉਹਨੇ ਕਿਹਾ 2 ਵਾਰੀ ਮੈਂ ਰਾਣਾ ਸਨਾਉਲਾ ਸਾਹਿਬ ਦੇ ਨਾਲ ਇੱਕ ਅੱਛਾ ਤਾਲੁਕ ਵੀ ਉਹਨਾਂ ਦੇ ਨਾਲ ਹੈ ਵੇ, ਲੇਕਿਨ ਮੈਨੂੰ ਇਹ ਚੀਜ਼ ਤਸਲੀਮ ਕਰਨ ਵਿੱਚ ਕੋਈ ਆਰ ਨਹੀਂ ਹੈਗੀ ਕਿ ਉਹ ਬਹਰਹਾਲ ਇੱਕ ਦੇਸੀ ਆਦਮੀ ਹੈ। ਉਹ ਐਡੀ ਚਬਕਦਸਤੀ ਨੂੰ ਉਹਨਾਂ ਦਾ ਮਾਈਂਡ ਉਸ ਤਰੀਕੇ ਦੇ ਨਾਲ ਉਹਨੂੰ ਸ਼ਾਇਦ ਉਸ ਵੇਲੇ ਅਦਰਾਕ ਨਹੀਂ ਕਰ ਸਕਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਟੈਕਲ ਇਹਨੂੰ ਕਰਨਾ ਚਾਹੀਦਾ ਸੀ, ਇਹ ਕੁਐਸਚਨ ਨੂੰ ਉਹ ਟੈਕਲ ਨਹੀਂ ਕਰ ਸਕੇ। ਪਰ ਬੰਦਾ ਪੁੱਛੇ ਵੀ ਤੁਹਾਨੂੰ ਇਹ ਕਰਨ ਤੁਹਾਨੂੰ ਕੀ ਜ਼ਰੂਰਤ ਪਈ ਹੈ, ਮੁਜ਼ਾਕਰਾਤ ਹੋਏ ਨੇ ਨਹੀਂ ਹੋਏ, ਜਿਹੜੇ ਦੇਖੋ 6 ਮਹੀਨੇ ਪਹਿਲੇ ਅਗਰ ਹੋਏ ਵੀ ਨੇ ਉਹ ਨਾਕਾਮ ਹੋ ਗਏ, ਕਿੰਨੇ ਜਵਾਬ ਦਿੱਤਾ ਕਿੰਨੇ ਨਹੀਂ ਦਿੱਤਾ। ਅੱਜ ਤੁਹਾਨੂੰ ਕਿਹੜੇ ਮਤਲਬ ਮਸਲਾ ਤੁਹਾਡਾ ਕਿਹੜਾ ਚੱਕੀ 'ਚ ਬਾਂਹ ਆਈ ਹੈ ਕਿ ਤੁਸੀਂ ਅੱਜ ਕਹਿਣਾ ਕਿ ਜੀ ਅਸੀਂ ਪਹਿਲੇ ਵੀ ਹੋ ਚੁੱਕਿਆ ਤੇ ਤੀਸਰਾ ਵੀ ਹੋ ਚੁੱਕਿਆ। ਕੀ ਜ਼ਰੂਰਤ ਹੈਗੀ? ਜਦੋਂ ਨਵੇਂ ਸਿਰੇ ਤੋਂ ਸਟਾਰਟ ਹੋਣਗੇ ਉਦੋਂ ਗੱਲ ਕਰ ਲੈਣਾ, ਜਾਂ ਤੁਸੀਂ ਜਿਸਲੇ ਗਵਰਨਮੈਂਟ ਦੇ ਵਿੱਚ ਨਹੀਂ ਰਹੋਗੇ ਰਿਟਾਇਰਡ ਹੋ ਜਾਓਗੇ ਉਦੋਂ ਆਪਣੀ ਮੈਮੋਇਰ ਦੇ ਵਿੱਚ ਤੁਸੀਂ ਇਹ ਜ਼ਿਕਰ ਕਰ ਲੈਣਾ। ਕੋਈ ਗੱਲ ਤਾਂ ਨਹੀਂ ਕਰਨ ਵਾਲੀ ਨਾ। ਇਹ ਉਹਨਾਂ ਵਰਗੇ ਜਹਾਂਦੀਦਾ ਸਿਆਸਤਦਾਨਾਂ ਨੂੰ ਔਰ ਮੁਸਲਿਮ ਲੀਗ ਦੇ ਬਾਕੀ ਸਿਆਸਤਦਾਨਾਂ ਨੂੰ ਵੀ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਤੁਹਾਡਾ ਪੋਲੀਟੀਕਲ ਰਾਈਵਲ ਉਹ ਕਿੰਨਾ ਕੁ ਸ਼ਾਤਰ ਤੇ ਤੁਹਾਡੀ ਆਪਣੀ ਮਾਈਂਡ ਨਾਲ ਖੇਲ ਰਿਹਾ। ਔਰ ਜਿਹੜੇ ਫੋਰਮ ਤੇ ਤੁਸੀਂ ਜਾ ਰਹੇ ਹੋ, ਜਿਨ੍ਹਾਂ ਸਾਫੀਆਂ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਤੁਹਾਨੂੰ ਉਹਨਾਂ ਦੇ ਬਾਰੇ 'ਚ ਵੀ ਪਤਾ ਹੋਣਾ ਚਾਹੀਦਾ ਕਿ ਉਹ ਕਿੱਥੋਂ ਬੋਲ ਰਹੇ ਨੇ, ਉਹਨਾਂ ਦਾ ਮਕਸਦ ਕੀ ਹੋ ਰਿਹਾ। ਤੁਸੀਂ ਜਦ ਤੱਕ ਉਹਨਾਂ ਦੇ ਮਾਈਂਡ ਨੂੰ ਸਮਝ ਕੇ ਤੇ ਉਹਨਾਂ ਨੂੰ ਟੈਕਲ ਨਹੀਂ ਕਰੋਗੇ, ਤੁਸੀਂ ਸਿਰਫ ਇਹੀ ਸਮਝੋਗੇ ਕਿ ਆ ਤੇ ਬਸ ਐਵੇਂ ਜਸਟ ਫॉर ਕੁਐਸਚਨ ਫॉर ਸੇਕ ਹੈਗਾ ਤੇ ਤੁਸੀਂ ਮਾਰ ਖਾ ਜਾਓਗੇ। ਉਹ ਤੁਹਾਡੇ ਦੋਸਤ ਫੈਸਲ ਵਾਡਾ ਜਿਹੜੇ ਨੇ ਉਹਨਾਂ ਨੇ ਤਾਂ ਸਹੀ ਕੀਤਾ ਨਾ, ਉਹਨਾਂ ਨੇ ਖਿੱਚਦਾ, ਉਹਨਾਂ ਨੇ ਕਿਹਾ ਦੱਸੋ ਨਾ ਇਹ ਤੁਹਾਡੇ ਲੋਕਾਂ ਤੇ ਸਵਰਾਤ ਵਿੱਚ ਕਿੱਥੇ ਹੋਈ ਹੈ। ਤੇ ਤੂੰ ਗੰਡਾਪੁਰ ਦੀ ਗੱਲ ਨੂੰ ਸਮਝ ਲਿਆ ਕਿ ਗੰਡਾਪੁਰ ਵਰਗਾ ਤਾਂ ਝੂਠਾ ਹੈ ਹੀ ਕੋਈ ਨਹੀਂ। ਉਹ ਇੱਕ ਵਾਰੀ ਥੋੜਾ ਝੂਠ ਬੋਲ ਚੁੱਕੇ ਨੇ, ਉਹ ਤਾਂ ਕਈ ਵਾਰੀ ਝੂਠ ਬੋਲਣਾ ਉਹਨਾਂ ਨੇ ਤਾਂ ਸਿਆਸਤ ਕਰਤੀ। ਹਾਂ ਮੈਂ ਲੈ ਕੇ ਗਿਆ ਸੀ ਉਹਦੀ ਉਹ ਅਲੀਮਾ ਖਾਨ ਨੇ ਕਹਾ, ਉਹਨਾਂ ਦਾ ਤਾਂ ਮਕਸਦ ਅਲੀਮਾ ਖਾਨ ਨੂੰ ਜਾਂ ਉਹ ਬੁਸ਼ਰਾ ਬੀਬੀ ਨੂੰ ਟਾਰਗੇਟ ਕਰਨਾ ਸੀ ਕਿ ਜੋ ਉਹਨਾਂ ਨੇ ਨਾਕਾਮ ਕਰਤਾ ਤੇ ਫਲਾਣੇ ਨੇ ਆਪਣੇ ਆਪ ਨੂੰ ਸੱਚਾ ਕਰਨਾ ਸੀ, ਉਹ ਆਪਣਾ ਗੇਮ ਪਾ ਗਏ। ਤੁਹਾਨੂੰ ਕੀ ਲੱਗਦਾ ਡੀਲ ਦੀ ਕੋਸ਼ਿਸ਼ ਹੋਈ? ਮੇਰਾ ਖਿਆਲ ਹੈ ਕਿ ਇਹਦੇ ਤੇ ਬਹਿਸ ਹੀ ਨਹੀਂ ਕਰਨੀ ਚਾਹੀਦੀ। ਅਗਰ ਕੋਈ ਪਿੱਛੇ ਹੋਈ ਹੈ ਔਰ ਉਹ ਰਿਜ਼ਲਟ ਨਹੀਂ ਹੋ ਸਕਿਆ, ਉਹ ਸਾਹਮਣੇ ਨਹੀਂ ਆ ਸਕੀ, ਇਹਦਾ ਮਤਲਬ ਕੋਈ ਨਹੀਂ ਹੋਈ। ਅਗਰ ਅਸੀਂ ਪਿੱਛੇ ਡਿਵੈਲਪਮੈਂਟਸ ਦੀ ਗੱਲ ਕਰ ਰਹੇ ਹਾਂ, ਉਹ ਤੇ ਆਏ ਰੋਜ਼ ਹੁੰਦੀਆਂ ਰਹਿੰਦੀਆਂ ਹੋਣੀਆਂ ਨੇ। ਮੁxtਲਿਫ ਸਟੇਕ ਹੋਲਡਰਸ ਦੇ ਦਰਮਿਆਨ ਗੁਫ਼ਤਗੂਆਂ ਹੁੰਦੀਆਂ ਰਹਿ ਰਹੀਆਂ ਹੋਣੀਆਂ ਨੇ, ਮੁxtਲਿਫ ਮਾਮਲਾਤ ਉੱਤੇ ਗੁਫ਼ਤਗੂ ਹੋ ਰਹੀ ਹੋਣੀ ਹੈ। ਤੇ ਲੇਕਿਨ ਗੱਲ ਹੈਗੀ ਕਿ ਜਿਹੜਾ ਜਿਆਦਾ ਘੋੜੀ ਨਹੀਂ ਚੜਿਆ ਤੇ ਉਹਦੇ ਤੇ ਬਹਿਸ ਦਾ ਕੋਈ ਹੈ ਤੁਕ ਬਣਦਾ। ਕਹਿੰਦੇ ਨੇ ਪੰਜਾਬੀ 'ਚ ਅਸੀਂ ਕਹਿੰਦੇ ਜਿਹੜੇ ਪਿੰਡ ਜਾਣਾ ਨਹੀਂ ਉਹਦਾ ਰਾਹ ਕਿਉਂ ਪੁੱਛਣਾ। ਇੱਕ ਡੀਲ ਸਾਹਮਣੇ ਹੀ ਨਹੀਂ ਆਈ, ਉਹਨਾਂ ਦੀ ਅੱਖ ਦੇ ਹਵਾਲੇ ਦੇ ਨਾਲ, ਉਹਨਾਂ ਦੀ ਨਜ਼ਰ ਦੇ ਹਵਾਲੇ ਨਾਲ ਇੱਕ ਬੜੇ ਮਾਰੂਫ ਸਾਫੀ ਨੇ ਉਹਨਾਂ ਨੇ ਆਪਣੇ ਸੋਰਸ ਦਾ ਨਾਂ ਲੈ ਕੇ ਕਹਿਤਾ ਜੀ ਮੈਂ ਤਾਂ ਉਹਦੇ ਤੇ ਯਕੀਨ ਕਰਨਾ ਵਾ, ਤੇ ਉਹ ਸਾਰਾ ਗਲਤ ਨਿਕਲਿਆ। ਹੁਣ ਉਹ ਸਾਫੀ ਨੂੰ ਬੁਲਾ ਕੇ ਪੁੱਛਣਾ ਚਾਹੀਦਾ ਸੀ ਨਾ ਕਿ ਜਾਂ ਤੇ ਆਪਣੇ ਸੋਰਸ ਦਾ ਨਾਂ ਦੱਸ, ਜਿਹਦੀ ਗੱਲ ਗਲਤ ਨਿਕਲੀ, ਜਿਹਨੂੰ ਤੂੰ ਕਹਿ ਰਹੇ ਸੀ ਬਹੁਤ ਸੱਚਾ ਹੈ, ਉਹ ਕਾਹਦਾ ਸੱਚਾ ਹੈ। ਤੇ ਫਿਰ ਅਗਰ ਉਹ ਸੱਚਾ ਸੀ ਤੇ ਫਿਰ ਤੂੰ ਉਹਨੂੰ ਬਰਸਰੇ ਆਮ ਆ ਕੇ ਝੂਠਾ ਤੇ ਕਹਿ ਨਾ, ਕਨਫਿਊਜ਼ਨ ਕਿਉਂ ਪੈਦਾ ਕੀਤੀ। ਰਾਣਾ ਸਨਾਉਲਾ ਸਾਹਿਬ ਨੂੰ ਵੀ ਦੱਸਣਾ ਚਾਹੀਦਾ। ਫਿਰ ਹੁਣ ਜਿਹੜਾ ਪਿੱਛੇ ਮਾਜ਼ੀ 'ਚ ਗੁਜ਼ਰ ਚੁੱਕਿਆ, ਇਹਦਾ ਮਤਲਬ ਹੈ ਕਿ ਪੂਰਾ ਨਕਸ਼ਾ ਉਹਨਾਂ ਦੇ ਸਾਹਮਣੇ ਵੀ ਉਹ ਸਾਰੇ ਕਰੈਕਟਰ ਉਹਨਾਂ ਨੂੰ ਯਾਦ ਦੱਸ ਦੇਣੇ ਚਾਹੀਦੇ ਸਨ। ਦੱਸਦੇ ਵੀ ਫਲਾਂ ਜਗ੍ਹਾ ਤੇ ਅਸੀਂ ਗਏ ਸੀ, ਫਲਾਣੇ ਨਾਲ ਗੱਲ ਹੋਈ ਸੀ ਔਰ ਇਹ ਪੁਆਇੰਟ ਦੇ ਉੱਤੇ ਹੋਈ ਸੀ, ਤੇ ਇੱਥੇ ਅਸੀਂ ਜਦੋਂ ਗੱਲ ਕੀਤੀ ਤੇ ਵੀ ਤੁਸੀਂ ਕਿਸ ਬੁਨਿਆਦ ਉੱਤੇ ਗੁਫ਼ਤਗੂ ਕਰ ਰਹੇ ਸੀ ਪਤਾ ਤੇ ਹੋਣਾ ਚਾਹੀਦਾ ਨਾ। ਐਵੇਂ ਇੱਕ ਸ਼ੁੱਧਨੀ ਛੱਡ ਕੇ, ਇੱਕ ਫਿਲਰ ਛੱਡ ਕੇ ਤੇ ਤੁਸੀਂ ਪਿੱਛੇ ਹੋ ਜਾਂਦੇ ਹੋ, ਗਵਰਨਮੈਂਟ ਦੇ ਵਿੱਚ ਵੀ ਬੈਠੇ ਹੁੰਦੇ ਹੋ। ਮੈਂ ਇਹ ਸਮਝਦਾ ਕਿ ਸਿਰਫ ਔਰ ਸਿਰਫ ਸ਼ਾਰਪਨੈਸ ਦੀ ਕਮੀ, ਗੋ ਬੜੇ ਸ਼ਾਰਪ ਨੇ, ਲੇਕਿਨ ਜਿਨ੍ਹਾਂ ਦੇ ਨਾਲ ਸਿਆਸੀ ਉਹਨਾਂ ਦਾ ਜੋੜ ਪਿਆ ਹੈ, ਉਹ ਕਹਿੰਦੇ ਨੇ ਨਾ ਪ੍ਰੈਸ ਕਲੱਬ ਦਾ ਇਲੈਕਸ਼ਨ ਸੀ ਤੇ ਉਹਦੇ ਵਿੱਚ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਲਾਹੌਰ ਪ੍ਰੈਸ ਕਲੱਬ ਦਾ, ਤੇ ਉਮੀਦਵਾਰ ਸੀ ਤੇ ਉਹ ਵੋਟ ਮੰਗਣ ਵਾਸਤੇ ਉਹਨੇ ਇੱਕ ਆਪਣਾ ਨਾਰਾ ਬਣਾਇਆ ਸੀ ਕਿ ਵੋਟਰ ਨੂੰ ਬੁਲਾ ਕੇ ਕਹਿੰਦਾ ਹੁੰਦਾ ਸੀ ਕਿ ਮੈਨੂੰ ਵੋਟ ਪਾਓ ਕਿਉਂਕਿ ਮੈਂ ਅਸੂਲਾਂ ਤੇ ਸਮਝੌਤਾ ਨਹੀਂ ਕਰਦਾ, ਲੇਕਿਨ ਇਹ ਵੀ ਯਾਦ ਰੱਖਣਾ ਕਿ ਮੇਰਾ ਅਸੂਲ ਕੋਈ ਨਹੀਂ ਜੇ। ਸਹੀ ਹੈ। ਤੇ ਉਹ ਕਹਿਣ ਦਾ ਮਕਸਦ ਹੈਗਾ ਕਿ ਜੇ ਸਿਆਸਤ ਜਿਹੜੀ ਸਿਆਸੀ ਗਰੋਹ ਦੇ ਨਾਲ ਔਰ ਉਹਦੇ ਪਿੱਛੇ ਜਿਹੜਾ ਗੈਰ ਸਿਆਸੀ ਕੂਵਤਾਂ ਨੇ ਜਿਨ੍ਹਾਂ ਦੇ ਨਾਲ ਮੁਕਾਬਲਾ ਹੈ, ਸਟੇਟ ਦਾ ਮੁਕਾਬਲਾ, ਨੂਨ ਲੀਗ ਦਾ ਤੇ ਮੈਂ ਮੁਕਾਬਲਾ ਹੀ ਨਹੀਂ ਨਾ ਕਹਾਂਗਾ, ਇਹਨਾਂ ਨੇ ਤਾਂ ਕੀ ਲੜਨਾ, ਇਹਨਾਂ ਨੂੰ ਤਾਂ ਜਿੱਧਰੋਂ ਮਿਲੇਗਾ ਤੇ ਉਹਨਾਂ ਨਾਲ ਸਮਝੌਤਾ ਕਰਨਾ ਪਿਆ ਤੇ ਇਹ ਵੀ ਕਰ ਲੈਣਗੇ, ਤੇ ਉਹਨਾਂ ਦਾ ਕੋਈ ਅਸੂਲ ਨਹੀਂ। ਔਰ ਦੂਸਰੇ ਲਮਹੇ ਉਹ ਅਸੂਲਾਂ ਦੇ ਸਮਝੌਤਾ ਵੀ ਨਹੀਂ ਕਰਦੇ। ਤੇ ਇਸ ਤਰ੍ਹਾਂ ਦੇ ਬੰਦੇ ਦੇ ਨਾਲ ਜਾਂ ਇਸ ਤਰ੍ਹਾਂ ਦੇ ਕਲਟ ਦੇ ਨਾਲ ਜਾਂ ਇਸ ਤਰ੍ਹਾਂ ਦੇ ਗਰੋਹ ਦੇ ਨਾਲ ਜਾਂ ਇਸ ਤਰ੍ਹਾਂ ਦੀਆਂ ਅਨਸੀਨ ਕੁਵਤਾਂ ਦੇ ਨਾਲ ਕੋਈ ਤੁਸੀਂ ਮੁਕਾਬਲਾ ਕਰਨਾ ਤੇ ਤੁਹਾਨੂੰ ਵੀ ਫਿਰ ਡੋਨਲਡ ਟਰੰਪ ਦੀ ਤਰ੍ਹਾਂ ਦਾ ਫਿਰ ਸਿਆਸਤ ਕਰਨੀ ਚਾਹੀਦੀ।
ਅੱਛਾ ਹਾਂ ਨੇ ਡੋਨਲਡ ਟਰੰਪ ਤੇ ਵੀ ਆਣਾ ਹਾਂ ਤੇ ਡੋਨਲਡ ਟਰੰਪ ਤੁਸੀਂ ਮੈਂ ਤੇ ਕਹਾਂਗਾ ਮੁਸਲਿਮ ਲੀਗ ਨੂਨ ਵਾਲਿਆਂ ਨੂੰ ਵੀ ਪੀਪਲਸ ਪਾਰਟੀ ਵਾਲਿਆਂ ਨੂੰ ਵੀ ਕਿ ਤੁਸੀਂ ਡੋਨਲਡ ਟਰੰਪ ਦੀ ਸਿਆਸਤ ਨੂੰ ਪੜ੍ਹੋ ਠੀਕ ਉਹ ਗਲਤ ਜਾਂ ਸਹੀ ਇੱਕ ਹੋਰ ਚੀਜ਼ ਹੈ ਤੇ ਸਰ ਜਾਂਦੇ ਜਾਂਦੇ ਫਿਰ ਬ੍ਰੇਕ ਤੋਂ ਜਾਣਾ ਤੇ ਕਮੈਂਟ ਕਰਨਾ ਜੇ ਜ਼ਰਦਾਰੀ ਸਾਹਿਬ ਦੇ ਵਾਲੇ ਨਾਲ ਵੀ ਮੈਂ ਕਹਿੰਦਾ ਥੋੜਾ ਜਿਹਾ ਕਮੈਂਟ ਕੁਇਕਲੀ ਕਮੈਂਟ ਦੇ ਦਿਓ ਕੋਈ ਅੱਛਾ ਜਾਂਦੇ ਜਾਂਦੇ ਉਹ ਜਿਹੜਾ ਉਹਨਾਂ ਨੇ ਬਿਆਨ ਦਿੱਤੇ ਤੇ ਮੇਰਾ ਖਿਆਲ ਹੈ ਕਿ ਉਹਦੇ ਤੇ ਪੀਟੀਆਈ ਵਾਲਿਆਂ ਨੂੰ ਸੀਖ ਪਾ ਹੋਣਾ ਤੇ ਬਣਦਾ ਉਹਨਾਂ ਦਾ ਕਿ ਉਹਨਾਂ ਦੇ ਲੀਡਰ ਦੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਤੇ ਲੇਕਿਨ ਜਿਹੜੇ ਮੇਰੇ ਐਵੇਂ ਹੀ ਦੂਸਰੇ ਸਾਥੀ ਨੇ ਜੁਮਾ ਜੰਜ ਨਾਲ ਜਾਂ ਜਿਹੜੇ ਕਹਿੰਦੇ ਨੇ ਕਿ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ ਉਹਨਾਂ ਦਾ ਜ਼ਰਦਾਰੀ ਸਾਹਿਬ ਦੇ ਉੱਤੇ ਤਨਕੀਦ ਕਰਨ ਦਾ ਤੁਕ ਕੋਈ ਨਹੀਂ ਬਣਦਾ ਮੈਂ ਇੱਕ ਮਰੂਫ ਐਂਕਰ ਕਾਲਮ ਨਵੀਜ਼ ਸਾਹਿਬ ਦਾ ਵੀ ਦੇਖ ਰਿਹਾ ਸੀ ਜਿਹੜੇ ਉਹਨਾਂ ਦੇ ਉੱਤੇ ਬੜੀ ਜਜ਼ਬਾਤੀ ਤੇ ਕਹਿ ਰਹੇ ਸਨ ਕਿ ਜੀ ਜ਼ਰਦਾਰੀ ਸਾਹਿਬ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਕੀ ਗੱਲ ਕਰਤੀ ਇਹ ਇਸ ਤਰ੍ਹਾਂ ਉਹ ਕਰਦਾ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਯਾਰ ਉਹ ਬੰਦੇ ਖੁਦਾ ਦੇ ਉਹਨੇ ਕਿਹੜੀ ਗੱਲ ਗਲਤ ਗੱਲ ਕਰਤੀ ਪੀਟੀਆਈ ਵਾਲਿਆਂ ਨੇ ਉਹਨਾਂ ਦੀ ਜਿਹੜੇ ਨੇ ਉਹਨਾਂ ਦੇ ਉੱਤੇ ਕੀ ਕੀ ਨਹੀਂ ਕਿਹਾ ਬਾਨੀ ਪੀਟੀਆਈ ਨੇ ਆਸਫ ਜ਼ਰਦਾਰੀ ਸਾਹਿਬ ਦੇ ਹਵਾਲੇ ਦੇ ਨਾਲ ਜਲਸੇ ਦੇ ਵਿੱਚ ਕਿਹਾ ਸੀ ਕਿ ਜ਼ਰਦਾਰੀ तो मेरी बंदूक की नोक निशाने पर है शिस्त पे है उसले ते साफी ते सारे ਜਿਹੜੇ ਲਗੜ ਬਗੜ ਨੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਬੋਲਿਆ ਇਹ ਚੁੱਪ ਕਰਕੇ ਉਹ ਬਾਖਲਾਕ ਸੀ ਜਿਹੜਾ ਮਰੀਮ ਦੇ ਹਵਾਲੇ ਨਾਲ ਉਹਨਾਂ ਦੀ ਗੁਫ਼ਤਗੂ ਸੀ ਜਾਂ ਗੰਡਾਪੁਰ ਜੋ ਗੁਫ਼ਤਗੂ ਕਰ ਚੁੱਕਿਆ ਉਸ ਹਵਾਲੇ ਦੇ ਨਾਲ ਤੇ ਤੁਹਾਡੀ اخلاقیات ਤੁਹਾਡੀ ਰਵਾਇਤ ਤੁਹਾਡਾ ਕਲਚਰ ਮਸ਼ਰਕੀ ਰਵਾਇਤ ਔਰ ਇਹ ਸਾਰੀਆਂ ਖਾਮੋਸ਼ ਰਹੀਆਂ ਨੇ ਸਹੀ ਠੀਕ ਹੈ ਨਾ ਇੱਥੇ ਤੁਸੀਂ ਕਿਉਂ ਤੁਹਾਨੂੰ ਐਡੀ ਤਕਲੀਫ ਹੋ ਰਹੀ ਹੈ ਕਿਸ ਚੀਜ਼ ਦੀ ਤਕਲੀਫ ਉਹਨਾਂ ਗਲਤ ਕੀ ਗੱਲ ਕਹੀ ਹੈ ਸਹੀ ਗੱਲ ਵੀ ਜੇਲ੍ਹ ਮਰਦਾਨਗੀ ਨਾਲ ਕੱਟਣੀ ਚਾਹੀਦੀ ਠੀਕ ਕੋਈ ਅਰਜ਼ ਨਹੀਂ ਵੀ ਕੱਟਣੀ ਚਾਹੀਦੀ ਹੈ ਕਿ ਮਸਲਾ ਹੈਗਾ ਚਲੋ ਉਹ ਤੇ ਜਵਾਬ ਉਹਨਾਂ ਦਾ ਫਿਰ ਮਰਦਾਨਗੀ ਨਾਲ ਜੇਲ੍ਹ ਕੱਟ ਕੇ ਦੇਣਾ ਮੇਰੇ ਹਿਸਾਬ 'ਚ ਉਹਨਾਂ ਦੀ ਕੋਈ ਗੱਲ ਐਸੀ ਨਹੀਂ ਜਿਹੜੀ اخلاق ਤੋਂ ਗਿਰੀ ਹੋਈ ਹੋਵੇ ਤੰਜ਼ ਕੀਤਾ ਤੰਜ਼ ਕਰਨਾ ਚਾਹੀਦਾ ਬਾਨੀ ਪੀਟੀਆਈ ਨੇ ਨਹੀਂ ਤੰਜ਼ ਕੀਤੇ ਮੌਲਾਨਾ ਡੀਜ਼ਲ ਤੇ ਅਚਕਜ਼ਈ ਸਾਹਿਬ ਹੋਰਾਂ ਦੇ ਬਾਰੇ 'ਚ ਕੀ ਕੁਝ ਨਹੀਂ ਕਰਦੇ ਰਹੇ ਉਹਨਾਂ ਦੀ ਤੇ ਮਿਮਿਕਰੀ ਵੀ ਕਰਦੇ ਰਹੇ ਮਿਮਿਕਰੀ ਵੀ ਕਰਦੇ ਰਹੇ ਨੇ ਤੰਜ਼ ਤੇ ਇੱਕ ਹਿੱਸਾ ਹੁੰਦਾ ਹੈ ਨਾ ਇਹਦੇ ਤੇ ਜਿਹੜੇ ਨੇ ਜਿਹੜੇ ਲਗੜ ਬਗੜ ਨਾਮ ਨੇ ਆਦ ਦਾਨਿਸ਼ਵਰ ਇਹਨਾਂ ਦਾ ਵੀ ਪਰਦਾ ਚਾਕ ਹੋ ਗਿਆ ਕਿ ਕਿੰਨੀ ਕੁ ਜ਼ਹਾਨਤ ਦੇ ਮਾਲਕ ਹੈਗੇ ਚਲੋ ਠੀਕ ਹੋ ਗਿਆ